ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਸੋ ਥਰਡ ਸੈਗਮੈਂਟ ਵਿੱਚ ਅਸੀਂ ਭੈਣ ਅਮਰਜੋਤ ਕੌਰ ਜੀ ਦੀ ਜੋ ਲਿਖਤ ਸਾਂਝੀ ਕੀਤੀ, ਜਿਹੜੀ ਕਿ ਕਸ਼ਮੀਰੀਆਂ ਦੀ ਤਰਾਸਦੀ ਪ੍ਰਤੀ ਜੋ ਉਹਨਾਂ ਦੀ ਹਮਦਰਦੀ ਸੀ, ਉਹ ਅਸੀਂ ਵਿਚਾਰੀ। ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਏਗੀ। ਹੁਣ ਆਪਾਂ ਗੁਰਬਾਣੀ ਵਿਚਾਰ, ਰੂਹ ਦੀ ਖੁਰਾਕ ਗੁਰਬਾਣੀ ਵਿਚਾਰ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੀਰਵਾਰ ਦੇ ਦਿਨ ਅਸੀਂ ਭਗਤ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਪਿਛਲੇ ਹਫਤੇ ਅਸੀਂ ਭਗਤ ਰਾਮਾਨੰਦ ਜੀ, ਜਿਨ੍ਹਾਂ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਉਹਦੀ ਵਿਚਾਰ ਕੀਤੀ ਸੀ। ਅੱਜ ਅਸੀਂ ਭਗਤ ਤਰਲੋਚਨ ਜੀ, ਜਿਹੜੇ ਲਗਭਗ 12ਵੀਂ 13ਵੀਂ ਸਦੀ ਦੇ ਵਿੱਚ ਹੋਏ ਜੀ, ਉਹਨਾਂ ਦਾ ਉਹੀ ਟਾਈਮ ਫਰੇਮ ਹੈ ਜਿਹੜਾ ਭਗਤ ਨਾਮਦੇਵ ਜੀ ਦਾ। ਉਹਨਾਂ ਦੇ 4 ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ, ਜਿਸ ਦੇ ਵਿੱਚ ਕਾਫੀ ਮਰਾਠੀ ਜ਼ਬਾਨ ਦੇ ਲਫ਼ਜ਼ ਨੇ, ਔਰ ਕੁਛ ਦਾ ਖਿਆਲ ਹੈ ਕਿ ਵੀ ਉਹਨਾਂ ਦਾ ਜਨਮ ਯੂਪੀ ਦੇ ਵਿੱਚ ਹੋਇਆ, ਪਰ ਉਹ ਛੋਟੀ ਉਮਰ ਦੇ ਵਿੱਚ ਹੀ ਆਪਣੇ ਜਿਹੜੇ ਉਹਨਾਂ ਦੇ ਸੰਤ ਸਨ ਉਹਨਾਂ ਦੇ ਨਾਲ ਉੱਥੇ ਚਲੇ ਗਏ, ਅੱਜ ਦੇ ਮਹਾਰਾਸ਼ਟਰ 'ਚ। ਇਸ ਲਈ ਮਰਾਠੀ ਪ੍ਰਭਾਵ ਹੈ, ਪਰ ਉਹ ਯੂਪੀ ਦੇ ਰਹਿਣ ਵਾਲੇ ਸਨ। ਸੋ ਬਹੁਤ ਵਾਰ, ਕਿਉਂਕਿ ਇਸ ਨੂੰ ਵੀ ਹੁਣ ਅਸੀਂ 8 ਸਦੀਆਂ ਬਾਅਦ ਇਹ ਗੱਲ ਕਰ ਰਹੇ ਹਾਂ, 7-8 ਸਦੀਆਂ, ਤਾਂ ਹਰ ਭਗਤ ਦਾ ਕੋਈ ਐਗਜ਼ੈਕਟ ਵੇਰਵਾ ਨਹੀਂ ਹੈ, ਅੰਦਾਜ਼ੇ ਜੇ ਨਾਲ ਹੈ। ਪਰ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੀ ਬਾਣੀ ਦਾ ਹੋਣਾ 4 ਸਦੀਆਂ ਤੋਂ 1604 ਤੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ, ਉਹ ਜ਼ਾਹਰ ਹੈ ਕਿ ਇਹਨਾਂ ਭਗਤਾਂ ਦੀ ਬਾਣੀ ਹੈ। ਸੋ ਅੱਜ ਅਸੀਂ ਪਹਿਲਾ ਸ਼ਬਦ, ਜਿਹੜਾ ਕਿ ਸ੍ਰੀ ਰਾਗ ਦੇ ਵਿੱਚ ਭਗਤ ਤਰਲੋਚਨ ਦਾ ਸ਼ਬਦ ਹੈ, ਉਸ ਦੇ ਉੱਤੇ ਵਿਚਾਰ ਕਰਦੇ ਹਾਂ। ਔਰ ਇਹਦੇ ਚੋਂ ਇੱਕ ਅੱਧੀ ਲਾਈਨ ਜਾਂ ਤੁਕ ਅਕਸਰ ਕੋਟ ਵੀ ਹੁੰਦੀ ਹੈ ਜਦੋਂ ਕਿ ਮੌਤ ਦੀ ਗੱਲ ਹੁੰਦੀ ਹੈ, ਕਿ ਵੀ ਅਲਟੀਮੇਟਲੀ ਬੰਦਾ ਦੁਨੀਆ ਦੇ ਸੁੱਖਾਂ ਦੇ ਵਿੱਚ ਇਸ ਕਦਰ ਗਲਤਾਨ ਹੋ ਜਾਂਦਾ ਹੈ ਕਿ ਉਹਨੂੰ ਭੁੱਲ ਜਾਂਦਾ ਹੈ ਕਿ ਅਲਟੀਮੇਟਲੀ ਉਹਨੇ ਮਰਨਾ ਵੀ ਹੈ। ਔਰ ਭਗਤ ਜੀ ਫਰਮਾਉਂਦੇ ਨੇ, ਮਾਇਆ ਮੋਹ ਮਨ ਅਗਲੜਾ ਪ੍ਰਾਣੀ, ਜਰਾ ਮਰਨ ਭਉ ਵਿਸਰ ਗਿਆ, ਕੁਟੰਬ ਦੇਖ ਬਿਗਸੈ ਕਮਲਾ ਜਿਉ, ਪਰ ਕਰ ਜੋ ਹੈ ਕਪਟ ਨਰਾ, ਦੂੜਾ ਆਇਓ ਜਮੈ ਤਣਾ, ਤਿਨ ਆਗਲੜੈ ਮੈਂ ਰਹਿਣ ਨਾ ਜਾਈ, ਕੋਈ ਕੋਈ ਸਾਜਨ ਆਏ ਕਹੈ, ਮਿਲ ਮੇਰੇ ਬੀਠਲਾ ਲੈ ਬੌੜੀ ਵਲਾਏ, ਮਿਲ ਮੇਰੇ ਰਾਮਈਆ ਮੈਂ ਲੈ ਛਡਾਏ ਰਹਾਉ। ਹੁਣ 2 ਕਿਸਮ ਦੇ ਬੰਦਿਆਂ ਦੀ ਜਾਂ ਇਨਸਾਨਾਂ ਦੀ ਉਹਨਾਂ ਨੇ ਸ਼ਨਾਖਤ ਕੀਤੀ ਹੈ। ਇੱਕ ਤਾਂ ਉਹ ਜਿਹੜੇ ਵੱਡੇ ਗਿਣਤੀ 'ਚ ਨੇ, ਸਾਡੇ ਵਰਗੇ, ਜਿਹੜੇ ਦੁਨੀਆ ਦੇ ਵਿੱਚ ਗਲਤਾਨ ਨੇ, ਫਸੇ ਹੋਏ ਨੇ, ਉਹ ਆਪਣੇ ਕੁਟੰਬ, ਆਪਣੇ ਟੱਬਰ, ਆਪਣੇ ਭਾਈਚਾਰੇ ਨੂੰ ਦੇਖਦੇ ਨੇ, ਵੱਧਦਾ ਫੁੱਲਦਾ ਦੇਖਦੇ ਨੇ, ਤੇ ਉਹ ਕਮਲ ਦੇ ਫੁੱਲ ਵਾਂਗੂ ਖਿੜ ਜਾਂਦੇ ਨੇ ਕਿ ਵਾਹ, ਮੇਰਾ ਪੁੱਤਰ, ਮੇਰੀ ਧੀ, ਮੇਰਾ ਖਾਨਦਾਨ, ਮੈਂ ਸਰਦਾਰਾਂ ਦਾ ਪੁੱਤ, ਜ਼ਮੀਂਦਾਰਾਂ ਦਾ ਪੁੱਤ, ਰਜਵਾੜਿਆਂ ਦਾ, ਜੋ ਫੋਕੇ ਮਾਣ ਨੇ। ਫਿਰ ਅਹੁਦੇ ਆ ਗਏ, ਜਿਹਦੇ ਨਾਲ ਡਾਕਟਰ ਇੰਜੀਨੀਅਰ ਲੱਗ ਜਾਏ, ਉਹ ਵੈਸੇ ਨਹੀਂ ਬੰਦੇ ਨੂੰ ਬੰਦਾ ਸਮਝਦਾ, ਬਾਕੀਆਂ ਨੂੰ ਸਮਝਦਾ ਐਵੇਂ ਟੈਕਸੀ ਡਰਾਈਵਰ ਨੇ ਤੁਰੇ ਫਿਰਦੇ। ਇਹ ਕਲਾਸ, ਬੇਸ਼ੱਕ ਇੱਕ ਪਾਸੇ ਤੁਸੀਂ ਜ਼ਾਤ ਦੀ ਗੱਲ ਕਰਦੇ ਆ, ਜ਼ਾਤ ਦਾ ਹੰਕਾਰ, ਕਲਾਸ ਦਾ ਹੰਕਾਰ ਹੋਰ ਵੀ ਜ਼ਿਆਦਾ ਹੁੰਦਾ ਜੇ ਤੁਸੀਂ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ। ਸੋ ਭਗਤ ਜੀ ਫਰਮਾਉਂਦੇ ਨੇ, ਮਾਇਆ ਮੋਹ ਮਨ ਅਗਲੜਾ ਪ੍ਰਾਣੀ, ਜਰਾ ਮਰਨ ਭਉ ਵਿਸਰ ਗਿਆ। ਅਗਲੜਾ ਮਰਾਠੀ ਦਾ ਜਿਹਦਾ ਮਤਲਬ ਬਹੁਤ, ਕਿ ਮਾਇਆ ਦੇ ਮੋਹ ਵਿੱਚ ਇਨਸਾਨ ਇੰਨਾ ਜ਼ਿਆਦਾ ਗਲਤਾਨ ਹੈ, ਜਰਾ ਕਹਿੰਦੇ ਨੇ ਬੁਢਾਪੇ ਨੂੰ, ਮਰਨ ਮੌਤ, ਕਿ ਉਹਨੂੰ ਇਹ ਭੁੱਲ ਹੀ ਜਾਂਦਾ ਮੈਂ ਵੀ ਕਦੇ ਬੁੱਢਾ ਹੋਣਾ ਜਾਂ ਮੈਂ ਵੀ ਕਦੇ ਮਰਨਾ। ਜਰਾ ਮਰਨ ਭਉ ਵਿਸਰ ਗਿਆ, ਕੁਟੰਬ ਦੇਖ ਕਮਲ ਬਿਗਸੈ ਕਮਲਾ, ਜਿਵੇਂ ਕਮਲ ਦਾ ਫੁੱਲ ਖਿੜਦਾ, ਐਵੇਂ ਉਹ ਆਪਣੇ ਕੁਟੰਬ ਨੂੰ, ਟੱਬਰ ਨੂੰ ਦੇਖ ਕੇ ਜਿਹੜਾ ਉਹ ਬੜਾ ਚੌੜਾ ਹੁੰਦਾ ਹੈ। ਕੁਟੰਬ ਦੇਖ ਬਿਗਸੈ ਕਮਲਾ ਜਿਉ, ਪਰ ਕਰ ਜੋ ਹੈ ਕਪਟ ਨਰਾ। ਹੁਣ ਇਹ ਕਪਟੀ ਇਨਸਾਨ, ਪਰ ਕਰ ਜੋ ਹੈ ਕਿ ਵੀ ਇਹਨੂੰ ਆਪਣੇ ਘਰ ਦੀ ਇਸਤਰੀ ਨਾਲ ਤਸੱਲੀ ਨਹੀਂ ਹੁੰਦੀ, ਇਹ ਦੂਸਰਿਆਂ ਦੇ ਘਰਾਂ 'ਚ ਵੀ ਮੂੰਹ ਮਾਰਦਾ ਫਿਰਦਾ। ਪਰ ਘਰ ਜੋ ਹੈ ਉਸ ਨੂੰ ਤਾੜਦਾ। ਇਹ ਬੰਦਾ ਦੇ ਅੰਦਰ ਇਸ ਕਦਰ ਲਸਟ ਜਾਗੀ ਹੁੰਦੀ ਹੈ। ਦੂੜਾ ਆਇਓ ਜਮੇ ਤਰ੍ਹਾਂ, ਉਹਨੂੰ ਭੁੱਲ ਜਾਂਦਾ ਹੈ ਕਿ ਵੀ ਇਹ ਜਿਹੜਾ ਜਮ ਦਾ ਪੁੱਤਰ ਹੈ, ਮੌਤ ਦਾ ਪੁੱਤਰ ਜਮਰਾਜ, ਦੌੜਾ, ਇਹ ਦੌੜਦਾ, ਦੂੜਾ ਦੌੜਦੇ ਨੂੰ ਕਹਿੰਦੇ, ਦੌੜਦਾ ਆ ਰਿਹਾ। ਦੂੜਾ ਆਇਓ ਜਮੈ ਤਨਾ, ਤਿੰਨ ਅਗਲੜੇ ਮੈਂ ਰਹਿਣ ਨਾ ਜਾਏ। ਇਹਨੂੰ ਇਹ ਭੁੱਲ ਜਾਂਦਾ ਕਿ ਜਦੋਂ ਮੌਤ ਦਾ ਫਰਿਸ਼ਤਾ ਆਇਆ, ਉਹਦੇ ਅੱਗੇ ਮੈਂ ਖਲੋ ਨਹੀਂ ਸਕਣਾ ਹੈ। ਤੇ ਦੂਸਰਾ ਪੱਖ, ਦੂਸਰੇ ਇਨਸਾਨ ਕੌਣ ਨੇ? ਕੋਈ ਕੋਈ ਸਾਜਨ ਆਏ ਕਹੈ, ਮਿਲ ਮੇਰੇ ਬੀਠਲਾ ਮੈਂ ਬੌੜੀ ਵਲਾਏ। ਕਿ ਕੋਈ ਕੋਈ ਇਹ ਕਹਿੰਦਾ ਹੈ ਕਿ ਹੇ ਮੇਰੇ ਵਾਹਿਗੁਰੂ, ਹੇ ਮੇਰੇ ਰੱਬ, ਹੇ ਮੇਰੇ ਅੱਲਾ,
ਤੂੰ ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲੈ, ਜੀ। ਤੂੰ ਮੈਨੂੰ ਆਪਣੀ ਸ਼ੈਲਟਰ ਦੇ ਵਿੱਚ ਲੈ ਲੈ, ਮਿਲ ਮੇਰੇ ਰਾਮਈਆ ਮੈਂ ਲੈ ਛਡਾਏ ਰਾਹੋ। ਇਹ ਰਾਹੋ ਦੀ ਤੁਕ ਹੈ ਕਿ ਉਹ ਕਹਿੰਦੇ ਨੇ ਕਿ ਹੇ ਵਾਹਿਗੁਰੂ, ਮੈਂ ਇਸ ਮਾਇਆ ਦੇ, ਇਸ ਦੁਨੀਆ ਦੀ ਅੱਗ ਦੇ ਵਿੱਚੋਂ ਬਚ ਨਹੀਂ ਸਕਦਾ, ਤੂੰ ਮੈਨੂੰ ਆਪਣੀ ਗਲਵਕੜੀ ਚ ਲੈ ਕੇ ਮੈਨੂੰ ਬਚਾ ਲੈ, ਮੇਰੇ ਸੋਹਣੇ ਰੱਬ ਰਮਈਆ, ਸੋਹਣਾ ਰਮਿਆ। ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਪਿਆ, ਮਾਇਆ ਮੂਠਾ ਚੇਤਸ ਨਾਹੀ, ਜਨਮ ਗਵਾਇਓ ਆਲਸੀਆ। ਇਹ ਮਨੁੱਖ, ਇਹ ਹੁਣ ਦੋਨੋਂ ਕੈਟਾਗਰੀਜ਼ ਦੀ ਗੱਲ, ਇੱਕ ਉਹ ਨੇ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ, ਕਿ ਕਈ ਤਰ੍ਹਾਂ ਦੇ ਭੋਗ ਇੰਜੋਇਮੈਂਟਸ ਕਰਕੇ ਬੰਦਾ ਉਸ ਨੂੰ ਰੱਬ ਭੁੱਲ ਜਾਂਦਾ ਹੈ। ਸੰਸਾਰ ਸਾਗਰ ਪੈ ਅਮਰ ਪਿਆ, ਉਹ ਇਸ ਦੁਨੀਆ ਦੀ ਮਾਇਆ ਦੇ ਵਿੱਚ ਜਿਹੜਾ ਉਹਦੇ ਹੁਕਮ ਦੇ ਵਿੱਚ, ਮਾਇਆ ਦੇ ਵਿੱਚ, ਮਾਇਆ ਦਾ ਹੁਕਮ ਹੈ ਜਿਸ ਨੂੰ ਅਸੀਂ ਕਹਿੰਦੇ ਆ ਕਿ ਵੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇੱਕ ਰੱਬ ਦੀ ਦੁਨੀਆ ਸੀ, ਜਦੋਂ ਦੁਨੀਆ ਦੇ ਵਿੱਚ ਆਇਆ ਫਿਰ ਅਰਬੀ ਜ਼ਬਾਨ ਦਾ ਲਫ਼ਜ਼ ਹੈ ਅਮਰ, ਕਿ ਉਹਦੇ ਹੁਕਮ 'ਚ ਫਿਰ ਮਾਇਆ ਦੇ ਹੁਕਮ 'ਚ ਰਹਿੰਦਾ। ਅਨੇਕ ਅਨੇਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਪਿਆ, ਮਾਇਆ ਮੂਠਾ ਚੇਤਸ ਨਹੀਂ। ਮੂਠਾ ਠੱਗਿਆ ਹੋਇਆ, ਕਿ ਮਾਇਆ ਨੇ ਐਸਾ ਠੱਗਿਆ ਹੋਇਆ ਹੈ ਕਿ ਉਹਨੂੰ ਇਹ ਚਿੱਤ ਚੇਤਾ ਵੀ ਨਹੀਂ ਹੈ। ਜਨਮ ਗਵਾਏ, ਉਹ ਆਲਸੀ ਹੈ। ਉਹ ਕਹਿੰਦੇ ਉਹ ਆਲਸੀ ਆਦਮੀ, ਤੂੰ ਰੱਬ ਵੱਲ ਜੁੜਨ ਦੀ ਥਾਂ ਤੇ ਇਸ ਦੇ ਵਿੱਚ ਉਲਝ ਕੇ ਆਪਣਾ ਜਨਮ ਜਿਹੜਾ ਉਹ ਗਵਾ ਲਿਆ। ਬਿਖਮ ਘੋਰ ਪੰਥ ਚਾਲਣਾ ਪ੍ਰਾਣੀ, ਰਵ ਸਸ ਤੈ ਨਾ ਪਰਵੇਸੰ, ਮਾਇਆ ਮੋਹ ਤਬ ਬਿਸਰ ਗਿਆ, ਜਾਂ ਤਜੀਏ ਲੈ ਸੰਸਾਰ। ਹੁਣ ਇਹ ਮੌਤ ਤੋਂ ਬਾਅਦ ਦਾ ਕੀ ਸਫ਼ਰ ਹੈ, ਕਿਉਂ ਜਿਹਾ ਵਿਖੜਾ ਪੈਂਡਾ ਹੋਏਗਾ। ਉਹ ਧਰਤੀ ਜਿੱਥੇ ਤੂੰ ਮੌਤ ਤੋਂ ਬਾਅਦ ਜਿੱਥੇ ਜਾਣਾ ਹੈ, ਉੱਥੇ ਸੂਰਜ ਤੇ ਚੰਦਰਮਾ ਨਹੀਂ ਨੇ, ਰੱਬ ਸਸਤੈਨ ਉੱਥੇ ਵੜ ਨਹੀਂ ਸਕਦੇ। ਮਾਇਆ ਮੋਹ ਤਾਂ ਵਿਸਰ ਗਿਆ, ਜਾਂ ਤਜੀਏ ਲੈ ਸੰਸਾਰ। ਜਦੋਂ ਸੰਸਾਰ ਚ ਹੀ ਖਤਮ ਹੋ ਗਿਆ ਤੇ ਮਾਇਆ ਕਿੱਥੇ ਗਈ? ਤੇ ਮੋਹ ਜਿਹੜੇ ਕੌਣ ਤੇਰੇ ਨਾਲ ਖਲੋਤਾ ਹੈ, ਨਾਂਗੇ ਆਏ ਨਾਂਗੇ ਜਾਣਾ। ਇਹ ਗੱਲ ਹਮੇਸ਼ਾ ਸਾਨੂੰ ਭੁੱਲ ਜਾਂਦੀ ਹੈ। ਆਜ ਮੇਰਾ ਮਨ ਪ੍ਰਗਟ ਪਿਆ ਹੈ, ਪੀਖੀ ਲੈ ਧਰਮ ਰਾਓ, ਤੈ ਕਰ ਦਲ ਕਰਨ ਮਹਾਬਲੀ, ਤਿਨ ਆਗਲੜੇ ਮੈਂ ਰਹਿਣ ਨਾ ਜਾਏ, ਜੇ ਕੋ ਮੂੰਹ ਉਪਦੇਸ਼ ਕਰਤ ਹੈ, ਤਾ ਵਣ ਤ੍ਰਿਣ ਰਤੜਾ ਨਾਰਾਇਣ, ਐ ਜੀ ਤੂੰ ਆਪੇ ਸਭ ਕੁਝ ਜਾਣਦਾ, ਬਦਤ ਤਰਲੋਚਨ ਰਾਹ ਮਈਆ। ਸੋ ਇੱਕ ਤਾਂ ਉਹ ਨੇ ਜਿਹੜੇ ਉਸ ਰਸਤੇ ਤੇ ਜਾਂਦੇ ਨੇ ਜਿੱਥੇ ਨਾ ਸੂਰਜ ਹੈ ਨਾ ਚੰਦਰਮਾ ਹੈ, ਪਰ ਇੱਥੇ ਜਿਹੜੇ ਰੱਬ ਨਾਲ ਜੁੜੇ ਹੋਏ ਨੇ ਉਹ ਕਹਿੰਦੇ ਨੇ ਕਿ ਜੀ ਮੇਰੇ ਮਨ 'ਚ ਇਸ ਗੱਲ ਦਾ ਚਾਨਣ ਹੋਇਆ ਔਰ ਮੈਨੂੰ ਨਜ਼ਰ ਆ ਰਿਹਾ ਵੀ ਅਲਟੀਮੇਟ ਜ਼ਿੰਦਗੀ ਦਾ ਐਂਡ ਕੀ ਹੈ। ਕਿਉਂਕਿ ਧਰਮਰਾਜ ਦੇ ਦਰਬਾਰ ਦੇ ਵਿੱਚ ਕਿਸ ਤਰ੍ਹਾਂ ਦਾ ਉਹ ਮਹਾਬਲੀ ਜਿਹੜਾ ਜਿਹਦੇ ਅੱਗੇ ਮੇਰੀ ਹਉਮੈ ਜਾਂ ਮੈਂ ਖਲੋ ਨਹੀਂ ਸਕਦਾ ਹੈ ਮੇਰੇ ਵਾਹਿਗੁਰੂ। ਇਸ ਲਈ ਜੇ ਕੋ ਮੂੰਹ ਉਪਦੇਸ਼ ਕਰਤ ਹੈ, ਕਿ ਜੇ ਹੇ ਵਾਹਿਗੁਰੂ ਮੈਨੂੰ ਕੋਈ ਉਪਦੇਸ਼ ਕਰ ਸਕਦਾ ਹੈ ਤਾਂ ਉਹ ਵਾਹਿਗੁਰੂ ਤਾਂ ਵਣ ਤਿੰਨ ਰਤੜਾ ਨਾਰਾਇਣ, ਜਿਹੜਾ ਹਰ ਥਾਂ ਦੇ ਉੱਤੇ ਵਸਿਆ ਹੋਇਆ ਰੱਬ ਹੈ। ਹੇ ਵਾਹਿਗੁਰੂ ਮੈਂ ਤੇਰੀ ਸ਼ਰਨ ਚ ਐ ਜੀ ਤੂੰ ਆਪੇ ਸਭ ਕੁਝ ਜਾਣਦਾ ਹੈ ਮੇਰੇ ਵਾਹਿਗੁਰੂ, ਤੂੰ ਆਪ ਸਭ ਕੁਝ ਜਾਣਦਾ ਹੈ। ਬਦਤ ਤਰਲੋਚਨ ਰਾਮ ਮਈਆ, ਕਿ ਤਰਲੋਚਨ ਬਦਤ ਹੈ, ਕਹਿ ਰਹੇ ਨੇ ਹੇ ਮੇਰੇ ਸੋਹਣੇ ਰਾਮ, ਮੇਰੇ ਵਾਹਿਗੁਰੂ ਰਮੇ ਹੋਏ ਵਾਹਿਗੁਰੂ, ਤੂੰ ਜਾਣਦਾ ਹੈ ਕਿ ਭਾਈ ਅਲਟੀਮੇਟਲੀ ਤੂੰ ਮੈਨੂੰ ਕਿਵੇਂ ਆਪਣੀ ਗਲ ਵਕੜੀ ਚ ਲੈ ਕੇ ਇਸ ਮਾਇਆ ਦੀ ਅੱਗ ਤੋਂ ਮਹਿਫੂਜ਼ ਕਰਨਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਤੁਸੀਂ ਆਪਣੇ ਸਾਨੂੰ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।